बिस्मिल्लाहिर्रहमानिर्रहीम ते अस्सलाम वालेकुम। 15 अगस्त जुमेरात ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਣੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਚਾਨਣ ਕੀ ਹਨੇਰਾ ਹੀ ਪੈ ਗਿਆ ਕਿਉਂਕਿ ਮੇਰੀ ਬਾਜੀ ਫਿਰ ਫੜੀ ਗਈ ਹੈ। ਹੋਇਆ ਕੁਝ ਇੰਝ ਹੈ ਕਿ 14 ਅਗਸਤ ਵਾਲੇ ਦਿਨ ਇੱਕ ਰਵਾਇਤ ਚੱਲੀ ਆ ਰਹੀ ਹੈ, ਰਿਵਾਜ ਹੈ ਇੱਕ, ਕਿ ਜਿਹੜਾ ਗਵਰਨਰ ਹੁੰਦਾ ਪੰਜਾਬ ਦਾ ਤੇ ਜਿਹੜਾ ਵਜ਼ੀਰ ਆਲਾ ਹੁੰਦਾ ਜਾਂ ਹੁੰਦੀ ਹੈ ਪੰਜਾਬ ਦਾ, ਹੁਣ ਹੁੰਦੀ ਵੀ ਹੈ ਜ਼ਾਹਿਰ ਹੈ, ਹੁਣ ਇਸ ਵੇਲੇ ਸਾਡੀ ਬਾਜੀ ਹੈ ਵਜ਼ੀਰ ਆਲਾ, ਭਾਵੇਂ ਉਹ ਝੂਠੀਆਂ ਵੋਟਾਂ ਨਾਲ ਹੀ ਹੈ ਪਰ ਇਸ ਵੇਲੇ ਬਣੀ ਹੈ, ਕੀ ਕੀਤਾ ਜਾਏ। ਉਹ ਇੱਕ ਰਿਵਾਜ ਹੈ ਕਿ ਗਵਰਨਰ ਤੇ ਵਜ਼ੀਰ ਆਲਾ 14 ਅਗਸਤ ਨੂੰ ਆਪਣੇ ਦਿਨ ਦਾ ਆਗਾਜ਼ ਜਿਹੜਾ ਉਹ ਮਜ਼ਾਰੇ ਇਕਬਾਲ ਦੇ ਉੱਤੇ ਹਾਜ਼ਰੀ ਦੇ ਕੇ ਸ਼ੁਰੂ ਕਰਦੇ ਨੇ। ਉੱਥੇ ਉਹਨਾਂ ਨੂੰ ਗਾਰਡ ਆਫ ਆਨਰ ਵੀ ਦਿੰਦੀ ਹੈ ਜਿਹੜੀ ਉੱਥੇ ਲੋਕਲ ਪੁਲਿਸ ਸ਼ੁਲਸ ਹੁੰਦੀ ਹੈ, ਅਤੇ ਉਹ ਉੱਥੇ ਜਾ ਕੇ ਆਪਣਾ ਸਾਈਨ ਵੀ ਕਰਦੇ ਨੇ, ਮਤਲਬ ਪਹਿਲਾਂ ਫਾਤਿਹਾ ਪੜ੍ਹਦੇ ਨੇ ਮਜ਼ਾਰ 'ਤੇ ਜਾ ਕੇ। ਉਸ ਤੋਂ ਬਾਅਦ ਉੱਥੇ ਕਿਤਾਬ ਪਈ ਹੁੰਦੀ, ਉਹਦੇ 'ਤੇ ਆਪਣੇ ਤਾਸਰਾਤ ਵੀ ਲਿਖਦੇ ਨੇ, ਕੋਈ ਆਪਣਾ ਮੈਸੇਜ ਲਿਖਦੇ ਨੇ, ਕੋਈ ਆਪਣਾ ਫਲਸਫਾ ਲਿਖਦੇ ਨੇ ਕਿ ਇਹ ਜਿਹੜਾ ਆਜ਼ਾਦੀ ਦਾ ਦਿਨ ਸਾਨੂੰ ਲੱਭਾ ਇਹ ਜ਼ਾਹਿਰ ਹੈ ਇਕਬਾਲ ਦਾ ਖਾਬ ਸੀ, ਇਕਬਾਲ ਦਾ ਕੀ ਕੰਟਰੀਬਿਊਸ਼ਨ ਸੀ। ਕੁਝ ਇਕਬਾਲ ਸਾਹਿਬ ਨੂੰ ਜ਼ਾਹਿਰ ਹੈ ਉਹਦਾ ਤੁਸੀਂ ਇਹ ਕਹਿ ਲਓ ਕਿ ਖਰਾਜ ਤਹਿਸੀਨ ਪੇਸ਼ ਕਰਦੇ ਨੇ। ਕੁਝ ਆਪਣੇ ਵੱਲੋਂ ਆਪਣੀ ਸੋਚ ਲਿਖਦੇ ਨੇ ਕਿ ਪਾਕਿਸਤਾਨ ਕਿੱਥੇ ਅਪੜਿਆ, ਅਸੀਂ ਹੋਰ ਕਿੱਥੇ ਅਪੜਾਂਗੇ। ਬਹਰਹਾਲ ਹਰ ਜਿਹੜਾ ਵੀ ਬੰਦਾ ਹੁੰਦਾ ਉਹ ਆਪਣੇ ਜ਼ਿਹਨ ਦੇ ਮੁਤਾਬਕ, ਆਪਣੀ ਸੋਚ ਦੇ ਮੁਤਾਬਕ, ਆਪਣੀ ਫਿਕਰ ਦੇ ਮੁਤਾਬਕ ਇਕਬਾਲ ਦੀ ਸ਼ਾਇਰੀ ਦੀ, ਉਹਦੀ ਫਲਸਫੇ ਦੀ ਸਤਾਇਸ਼ ਕਰਦਾ ਅਤੇ ਨਾਲ ਨਾਲ ਉਹ ਆਪਣੇ ਜਿਹੜੇ ਖਿਆਲਾਤ ਨੇ ਉਹ ਵੀ ਲਿਖਦਾ। ਹੁਣ ਬਾਜੀ ਸਾਡੀ ਵੀ ਇਹ ਕੰਮ ਕਰਨਾ ਸੀ। ਹੁਣ ਪਹਿਲਾਂ ਤਾਂ ਜ਼ਰਾ ਬਾਜੀ ਦੀ ਐਸ ਫੋਟੋ 'ਤੇ ਗੌਰ ਕਰੋ, ਗੌਰ ਨਾਲ ਵੇਖਣਾ ਮੇਰੀ ਬਾਜੀ ਨੂੰ। ਬਾਜੀ ਤੁਹਾਨੂੰ ਪਤਾ ਹੈ ਕਿ ਹੋਰ ਕੁਝ ਕਰੇ ਨਾ ਕਰੇ, ਜਿਹੜੀ ਅਗਲੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਉਦੋਂ ਬਾਅਦ ਤੁਸੀਂ ਆਪਣੇ ਕੰਨ ਫੜ ਲੈਣੇ ਨੇ, ਅਤੇ ਕੰਨ ਵੀ ਤੁਸੀਂ ਇੰਜ ਨਹੀਂ ਫੜਨੇ, ਲੱਤਾਂ ਦੇ ਥੱਲਿਓਂ ਦੀ ਫੜਨੇ ਨੇ ਅੱਜ ਅੱਲਾ ਦੇ ਹੁਕਮ ਨਾਲ। ਉਹ ਅਗਰ ਤੁਸੀਂ ਨਾ ਫੜੇ ਤਾਂ ਤੁਹਾਡੇ ਪ੍ਰਾਇਮਰੀ ਸਕੂਲ ਵਾਲੇ ਮਾਸਟਰ ਨੇ ਆਪੇ ਹੀ ਫੜਵਾ ਲੈਣੇ ਸਨ। ਬਈ ਇਹੋ ਜਿਹੇ ਜਿਹੜਾ ਕੰਮ ਅੱਜ ਬਾਜੀ ਨੇ ਕੀਤਾ, ਇੱਥੇ ਕੰਨ ਨਹੀਂ ਪਰ ਇਕੱਲੇ ਫੜਾਏ ਜਾਂਦੇ ਸੀ, ਇੱਥੇ ਸੋਟੀਆਂ ਵੀ ਪੈਂਦੀਆਂ ਸਨ ਅਤੇ ਉਹ ਵੀ ਪਿੱਛੇ ਮੀਆਂ ਵਾਲੀ 'ਤੇ ਹੀ ਪੈਂਦੀਆਂ ਸਨ, ਕੰਨ ਫੜਾ ਕੇ ਲੱਤਾਂ ਥੱਲੇ ਹੁੰਦੀ। ਅਤੇ ਕਈ ਦਿਨ ਬੰਦੇ ਕੋਲੋਂ ਫਿਰ ਨਾ ਭੋਂ 'ਤੇ ਬੈਠਾ ਜਾਂਦਾ ਸੀ ਨਾ ਕੁਰਸੀ 'ਤੇ ਬੈਠਾ ਜਾਂਦਾ ਸੀ। ਬਹਰਹਾਲ ਚਲੋ ਵਾਪਸ ਆਉਂਦੇ ਉਸ ਗੱਲ 'ਤੇ, ਪਹਿਲਾਂ ਬਾਜੀ ਮੇਰੀ ਦੇ ਜੋੜੇ 'ਤੇ ਗੱਲ ਕਰ ਲਈਏ। ਅਤੇ ਪੰਜਾਬੀ 'ਚ ਨਾ, ਉਰਦੂ 'ਚ ਤਾਂ ਉਹਨਾਂ ਨੂੰ ਪਤਾ ਨਹੀਂ ਕੀ ਆਖਦੇ ਨੇ, ਅਤੇ ਇੰਗਲਿਸ਼ 'ਚ ਕੀ ਆਖਦੇ ਨੇ ਮੈਨੂੰ ਕੋਈ ਨਹੀਂ ਪਤਾ। ਪੰਜਾਬੀ 'ਚ ਉਹਨੂੰ ਲੈਸਾਂ ਆਖਦੇ ਨੇ, ਲੈਸਾਂ। ਬਾਜੀ ਨੇ ਜਿਹੜੀ ਨਾ ਉਹ ਜੋ ਵੀ ਉਹਨੂੰ ਗੋਟਾ ਆਖੋ, ਕਿਨਾਰੀ ਆਖੋ, ਲੈਸ ਆਖੋ, ਉਹ ਹਰੇ ਰੰਗ ਦੀ ਲਵਾਈ ਹੈ ਅਤੇ ਨਾਲ ਚਿੱਟਾ ਰੰਗ ਜਿਹੜਾ ਨਾ ਉਹ ਬਾਜੀ ਨੇ ਪਾਇਆ ਹੋਇਆ ਹੈ। ਉਹ ਚਿੱਟਾ ਅਤੇ ਹਰਾ, ਤੁਹਾਨੂੰ ਪਤਾ ਸਾਡੇ ਪਰਚਮ 'ਚ ਦੋ ਹੀ ਰੰਗ ਨੇ, ਅਤੇ ਨਾਲ ਉਹਦੇ 'ਚ ਚੰਦ ਅਤੇ ਤਾਰਾ ਹੈ। ਉਹ ਹੁਣ ਪਤਾ ਨਹੀਂ ਬਾਜੀ ਚੰਦ ਅਤੇ ਤਾਰਾ ਮੇਰੇ ਖਿਆਲ ਨਾਲ ਲਈ ਫਿਰਦੀ ਸੀ ਬਾਜੀ, ਮੇਰਾ ਖਿਆਲ ਹੈ। ਸੂਰਜ ਨੂੰ ਘਰ ਛੱਡਿਆ ਸੀ, ਸੂਰਜ ਤਾਂ ਸਾਡਾ ਭਾਅ ਸਫਦਰ ਹੀ ਹੈ ਨਾ, ਚੰਦ ਅਤੇ ਤਾਰਾ ਨਾਲ ਲਈ ਫਿਰਦੀ ਸੀ ਬਾਜੀ। ਮਤਲਬ ਅਜ਼ਮਾ ਬੁਖਾਰੀ ਸੀ ਨਾਲ, ਅਤੇ ਨਾਲ ਉਹ ਸਾਡੀ ਬਾਜੀ ਮਰੀਮ ਔਰੰਗਜ਼ੇਬ ਸੀ। ਮੇਰਾ ਖਿਆਲ ਚੰਦ ਅਤੇ ਤਾਰਾ ਉਹ ਸਨ, ਕਿਉਂਕਿ ਬਾਜੀ ਦੇ ਕੱਪੜਿਆਂ 'ਤੇ ਚੰਦ ਤਾਰਾ ਕਿਤੇ ਨਹੀਂ ਸੀ ਹੈਗਾ। ਅਤੇ ਬਹਰਹਾਲ ਉਹ ਜੋੜੇ ਦੇ ਉੱਤੇ ਗੱਲ ਕਰਨੀ ਬੜੀ ਜ਼ਰੂਰੀ ਹੈ, ਮੈਂ ਦੱਸਣਾ ਤੁਹਾਨੂੰ ਕਿਉਂ। ਹੁਣ ਜਿਹੜੀ ਤਰਤੀਬ ਹੈ, ਅਗਰ ਪਹਿਲੀ ਗੱਲ ਤਾਂ ਮੈਂ ਤਾਂ ਨਹੀਂ ਸੀ ਬਾਜੀ ਨੂੰ ਆਖਿਆ ਨਾ ਵੀ ਸਫੇਦ ਅਤੇ ਹਰਾ ਝੰਡਾ ਬਣ ਕੇ ਆ ਜਾਏ ਬਾਜੀ ਆਪ ਬਾਜੀ ਤੁਹਾਨੂੰ ਪਤਾ ਪੂਰੇ ਦਾ ਪੂਰਾ ਡੰਡਾ ਹੈ ਇਸ ਵੇਲੇ, ਅਤੇ ਉਹਦੇ ਉੱਤੇ ਬਾਜੀ ਨੇ ਜਿਹੜਾ ਜੋੜਾ ਪਾਇਆ ਸੀ, ਡੰਡਾ ਅਤੇ ਝੰਡਾ ਇਕੱਠਾ ਹੋਇਆ ਸੀ ਅੱਜ। ਅਤੇ ਬਾਜੀ ਨੇ ਹੁਣ ਕਿਉਂਕਿ ਆਪ ਪਰਚਮ ਵਾਲਾ ਜੋੜਾ ਪਾਇਆ ਹੈ, ਜੇ ਨਾ ਪਾਉਂਦੀ ਬਾਜੀ ਜੋੜਾ ਤਾਂ ਅਸੀਂ ਉੱਤੇ ਜੋੜੇ 'ਤੇ ਗੱਲ ਹੀ ਨਾ ਕਰਦੇ। ਹੁਣ ਬਾਜੀ ਨੇ ਕਿਉਂਕਿ ਸੋਚ ਕੇ ਪਾਇਆ, ਤਾਂ ਫਿਰ ਪਹਿਲਾਂ ਮੈਨੂੰ ਤਾਂ ਬਾਜੀ ਦੀ ਤਰਤੀਬ ਦੀ ਸਮਝ ਨਹੀਂ ਆਈ ਕਿ ਜਿਹੜਾ ਝੰਡਾ ਹੈ ਉਹਦੇ 'ਚ ਹਰਾ ਬਹੁਤਾ ਹੈ ਅਤੇ ਚਿੱਟਾ ਘੱਟ ਹੈ। ਕਾਹਦੇ ਤੋਂ ਭਲਾ? ਉਹ ਇਸ ਤੋਂ ਕਿ ਮੁਸਲਮਾਨਾਂ ਦੀ ਤਾਦਾਦ ਬਹੁਤੀ ਹੈ ਅਤੇ ਗੈਰ ਮੁਸਲਿਮ ਜਿਹੜੇ ਨਹੀਂ ਅਕਲੀਅਤਾਂ ਨੇ ਉਹਨਾਂ ਦੀ ਤਾਦਾਦ ਘੱਟ ਹੈ, ਇਸ ਲਈ ਵਾਈਟ ਘੱਟ ਰੱਖਿਆ ਅਤੇ ਹਰਾ ਬਹੁਤਾ ਰੱਖਿਆ। ਬਾਜੀ ਨੇ ਮੁਸਲਮਾਨਾਂ ਨੂੰ ਤਾਂ ਬਸ ਦੁਪੱਟੇ ਦੀ ਕਿਨਾਰੀ 'ਤੇ ਹੀ ਮੁਕਾਤਾ ਹੈ ਅਤੇ ਬਾਕੀ ਸਾਰਾ ਕੰਮ ਜਿਹੜਾ ਉਹ ਮਾਈਨੋਰਿਟੀਜ਼ ਲਈ ਕੀਤਾ ਹੈ। ਅੱਛਾ ਚਲੋ ਇਹ ਵੀ ਠੀਕ ਹੈ। ਹੁਣ ਗੱਲ ਇੱਥੇ ਨਹੀਂ ਮੁਕਾਈ, ਬਾਜੀ ਨੇ ਫਿਰ ਮੁਸਲਮਾਨਾਂ ਨੂੰ ਜੁੱਤੀ 'ਤੇ ਵੀ ਰੱਖਿਆ ਹੈ। ਹੁਣ ਤੁਸੀਂ ਆਖੋਗੇ ਗਿੱਲ ਸਾਹਿਬ ਕਿਹੋ ਜਿਹੀਆਂ ਤੁਸੀਂ ਜਿਹੜੀਆਂ ਨਾ ਉਹ ਥਰਡ ਕਲਾਸ ਗੱਲਾਂ ਕਰਨ ਡਏ ਹੋ, ਮਤਲਬ ਕਿ ਏਡੀਆਂ ਬੈਕਵਰਡ, ਔਰ ਤੁਸੀਂ ਜਿਹੜੀਆਂ ਨਾ ਉਹ ਤੁਸੀਂ ਰੋਸ਼ਨ ਖਿਆਲ ਗੱਲ ਕਰੋ, ਮਤਲਬ ਕਿ ਤੁਸੀਂ ਪ੍ਰੋਗਰੈਸਿਵ ਗੱਲ ਕਰੋ। ਇਹ ਕਿਹੋ ਜਿਹੀਆਂ ਥੱਕੀਆਂ ਗੱਲਾਂ ਕਰ ਰਹੇ ਹੋ ਵੀ ਜੁੱਤੀ ਇਸ ਲਈ ਪਾ ਲਈ। ਅਤੇ ਵੇਖੋ ਜੀ, ਅਮਰੀਕਾ ਬਹਾਦਰ ਦੇ ਵਿੱਚ ਤੇ ਲੋਕ ਜਿਹੜੇ ਨੇ ਨਾ ਉਹ ਕੱਛਾ ਵੀ ਪਾ ਲੈਂਦੇ ਨੇ, ਆਪਣੇ ਜੁੱਤੀ ਵੀ ਪਾ ਲੈਂਦੇ ਨੇ ਆਪਣੇ ਪਰਚਮ ਦੀ, ਕੱਛਾ ਵੀ ਪਾ ਲੈਂਦੇ ਨੇ, ਮਤਲਬ ਜੋ ਉਹਨਾਂ ਦਾ ਦਿਲ ਕਰੇ ਪਾ ਲੈਂਦੇ ਨੇ ਜੀ ਆਪਣੇ ਪਰਚਮ ਦਾ ਜਿਹੜਾ ਉਹਨਾਂ ਦਾ ਝੰਡਾ ਹੈ। ਪਾਕਿਸਤਾਨ ਕਿਉਂਕਿ ਹੁਣ ਬਾਜੀ ਜਿਹੜੀ ਉਹ ਇੱਥੋਂ ਦੇ ਅਦਬੋ ਅਦਾਬ ਲੋਕਾਂ ਨੂੰ ਦੱਸਦੀ ਹੈ ਅਤੇ ਤਕਰੀਰਾਂ 'ਚ ਵੀ ਬੜੀ ਜਨਾਬ ਉਹਦੀ ਸਤਾਇਸ਼ ਲੈਂਦੀ ਹੈ। ਹੁਣ ਬਾਜੀ ਨੇ, ਮੈਂ ਨਹੀਂ ਸੀ ਬਾਜੀ ਨੂੰ ਆਖਿਆ ਵੀ ਝੰਡਾ ਬਣ ਕੇ ਆਵੇ, ਫਿਰ ਡੰਡੇ ਤਰ੍ਹਾਂ ਆਕੜ ਕੇ ਖਲੋਤੀ ਰਹੇ ਅਤੇ ਉੱਤੇ ਕੱਪੜੇ ਪਾ ਕੇ ਝੰਡਾ ਬਣੀ ਹੋਵੇ ਪੂਰਾ। ਹੁਣ ਬਾਜੀ ਬਣੀ ਹੈ ਝੰਡਾ ਆਪ,
ਤੇ ਹੁਣ ਬਾਜੀ ਨੂੰ ਝੰਡਾ ਵੀ ਨਹੀਂ ਬਣਨਾ ਆਇਆ, ਉਹ ਤੇ ਮੇਰਾ ਦੱਸਣਾ ਫਿਰ ਕੰਮ ਬਣਦਾ ਹੈ ਵੀ ਬਾਜੀ ਜੀ ਇਹ ਹਰੇ ਰੰਗ ਦਾ ਜੋੜਾ ਪਾਉਣਾ ਸੀ ਤੇ ਸਫੇਦ ਰੰਗ ਦਾ ਦੁਪੱਟਾ ਲੈਣਾ ਸੀ, ਫਿਰ ਝੰਡੇ ਦੀ ਤਰਤੀਬ ਵੀ ਠੀਕ ਬਣਦੀ, ਜੁੱਤੀ ਕਿਸੇ ਹੋਰ ਰੰਗ ਦੀ ਪਾ ਲੈਣੀ ਸੀ। ਉਹ ਜੁੱਤੀ ਜ਼ਰੂਰੀ ਕਿਹੜਾ ਕਿਸੇ ਜੁੱਤੀ ਵੇਖਣੀ ਹੈ ਕਿ ਇਹਦੇ ਭਾ ਸਫਦਰ ਤੇ ਹਰ ਵੇਲੇ ਨਾਲ ਨਹੀਂ ਹੁੰਦਾ ਨਾ, ਤੇ ਮੇਰਾ ਤਾਂ ਹਰ ਥਾਂ ਤੇ ਜੁੱਤੀ ਦਾ ਇਸਤੇਮਾਲ ਤੇ ਨਹੀਂ ਹੁੰਦਾ। ਖੈਰ ਇੱਕ ਮਜ਼ਾਕ ਸੀ, ਸੀਰੀਅਸ ਨਾ ਲੈ ਲਿਓ ਕਿਤੇ ਇਸ ਨੂੰ। ਬਹਰਹਾਲ ਅੱਗੇ ਤੁਰਦੇ ਜੀ, ਇਹ ਤੇ ਕੰਮ ਜਿਹੜਾ ਹੋ ਗਿਆ। ਬਾਜੀ ਨੇ ਪਤਾ ਨਹੀਂ ਫਾਤਿਹਾ 'ਚ ਕੀ ਪੜ੍ਹਿਆ ਹੋਏਗਾ, ਮੈਨੂੰ ਇਹ ਤਾਂ ਕੋਈ ਪਤਾ ਨਹੀਂ, ਜੋ ਹਾਲਾਤ ਬਾਜੀ ਦੇ ਕਿਤਾਬ 'ਚ ਵੇਖੇ ਨੇ ਨਾ, ਮੈਨੂੰ ਨਹੀਂ ਜੇ ਲੱਗਦਾ ਵੀ ਬਾਜੀ ਨੂੰ ਫਾਤਿਹਾ ਪੜ੍ਹਨੀ ਵੀ ਆਉਂਦੀ ਹੈ। ਬਹਰਹਾਲ ਕਿਉਂਕਿ ਮੈਂ ਆਪ ਮਾੜਾ ਜਿਹਾ ਮੁਸਲਮਾਨ ਹੈ, ਮੈਨੂੰ ਪਤਾ ਨਹੀਂ ਆਪ ਪੂਰੀ ਪੜ੍ਹਨੀ ਆਉਂਦੀ ਕਿ ਨਹੀਂ, ਇਸ ਲਈ ਇਹਦੇ ਤੇ ਮੈਂ ਕੋਈ ਬਾਜੀ ਤੇ ਫਤਵਾ ਨਹੀਂ ਦੇਣ ਡਿਆ, ਆਪੇ ਸਿੱਖ ਲੇਗੀ ਨਹੀਂ ਆਉਂਦੀ ਤੇ ਕਹਿਣ ਦਾ ਮਤਲਬ ਹੈ ਕਿ ਇਹ ਕੋਈ ਐਡੀ ਮੇਰੀ ਕੋਈ ਵਡਿਆਈ ਦੀ ਗੱਲ ਨਹੀਂ ਜਿਹੜੀ ਮੈਂ ਕੀਤੀ ਹੈ। ਮੈਂ ਤੁਹਾਨੂੰ ਜਿਸ ਤਰ੍ਹਾਂ ਕਿਹਾ ਵੀ ਮੈਂ ਆਪ ਵੀ ਬਸ ਨਾਜ਼ੁਕ ਜਿਹਾ ਮੁਸਲਮਾਨ ਹੀ ਹਾਂ, ਮਤਲਬ ਕਿ ਅੱਲਾ ਮੇਰੀਆਂ ਗਲਤੀਆਂ ਤੇ ਕੁਤਾਹੀਆਂ ਨੂੰ ਮਾफ़ ਕਰੇ। ਹੁਣ ਅੱਗੇ ਤੁਰਨੇ ਜੀ, ਬਾਜੀ ਸਾਹਿਬ ਉੱਥੇ ਬਹਿ ਗਈ, ਕੁਰਸੀ ਵੀ ਬੜੀ ਤਗੜੀ ਰੱਖੀ ਹੋਈ ਸੀ, ਇੰਝ ਹੀ ਸੀ ਵੀ ਜਿਵੇਂ ਮਲਕਾ ਬਰਤਾਨੀਆ ਦੀ ਕਿਤੇ ਚੁੱਕ ਕੇ ਲੈ ਆਂਦੀ ਕੁਰਸੀ, ਉੱਤੇ ਬਾਜੀ ਨੂੰ ਸਜਾ ਕੇ। ਤੇ ਬਾਜੀ ਨੂੰ ਇੱਕ ਹੋਰ ਸ਼ੌਕ ਹੈ, ਜਦੋਂ ਦੀ ਪਹਿਲਾਂ ਬਾਜੀ ਨੂੰ ਇਹ ਸ਼ੌਕ ਨਹੀਂ ਸੀ ਹੈਗਾ। ਪਹਿਲਾਂ ਬਾਜੀ ਇਹ ਆਹੋ ਨਹੀਂ ਆਹੋ ਵਾਲੀਆਂ ਨੂੰ ਨਾਲ ਖੜੀ ਕਰਦੀ ਸੀ। ਹੁਣ ਤੁਸੀਂ ਵੇਖਿਆ ਹੋਏਗਾ ਬਾਜੀ ਕੱਲੀ ਫਰੇਮ 'ਚ ਆਉਣਾ ਚਾਹੁੰਦੀ ਹੈ। ਬਾਜੀਆਂ ਦੀ ਹਟ ਜਾਓ ਪਰਾਂ, ਦਫਾ ਹੋ ਜਾਓ ਪਰਾਂ ਮੇਰੇ ਤੋਂ ਦੂਰ ਕਿਤੇ, ਕੱਲੀ ਫਰੇਮ 'ਚ ਆਉਂਦੀ ਹੈ ਬਾਜੀ, ਅਗਲਾ ਪਿਛਲਾ ਬੰਦਾ ਨਹੀਂ ਆ ਸਕਦਾ। ਹੁਣ ਬਾਜੀ ਆਈ ਕੱਲੀ ਫਰੇਮ 'ਚ ਬੈਠੀ, ਹੁਣ ਅੱਗੇ ਨਾਲ ਹੁੰਦੀਆਂ ਤੇ ਉਹਨੇ ਦੱਸਦੇ ਰਹਿਣਾ ਸੀ, ਨਾਲ ਮਰੀਮ ਔਰੰਗਜ਼ੇਬ ਨੇ ਉਹਨੇ ਦੱਸਦੇ ਰਹਿਣਾ ਸੀ ਵੀ ਇਹ ਲਿਖ ਲੈ, ਇਹ ਲਿਖ ਲੈ। ਬਾਜੀ ਨੂੰ ਲਿਖਣਾ ਪੈ ਗਿਆ ਕੱਲੀ ਨੂੰ। ਹੁਣ ਬਾਜੀ ਨੂੰ ਚੇਤੇ ਆ ਗਏ ਉਹ ਹੀ ਦਿਨ ਜਦੋਂ ਮੈਟ੍ਰਿਕ ਦੇ ਪਰਚੇ ਦਿੰਦੀ ਸੀ, ਇਸੇ ਤੋਂ ਫੇਲ ਹੁੰਦੀ ਸੀ ਬਾਜੀ। ਹੁਣ ਬਾਜੀ ਲਿਖਣਾ ਸ਼ੁਰੂ ਕੀਤਾ, ਗੱਲ ਨਿੱਕੀ ਜੀ ਲਿਖਣੀ ਸੀ ਕਿ ਪਾਕਿਸਤਾਨ ਦਾ ਅੱਜ ਯੌਮ ਆਜ਼ਾਦੀ ਹੈ, 77ਵਾਂ ਜਿਹੜਾ ਉਹ ਯੌਮ ਆਜ਼ਾਦੀ ਹੈ, ਤੇ ਇਸ ਯੌਮ ਆਜ਼ਾਦੀ ਦੇ ਉੱਤੇ ਅਸੀਂ ਖਰਾਜੇ ਤਹਿਸੀਨ ਕੌਮ ਨੂੰ ਪੇਸ਼ ਕਰਨੇ ਆ, ਜਾਂ ਕੋਈ ਵੀ ਗੱਲ ਲਿਖ ਦਿੰਦੀ ਕਿ ਮੇਰਾ ਦਿਲ ਬੜਾ ਖੁਸ਼ ਹੈ, ਪਾਕਿਸਤਾਨ ਨੂੰ ਅੱਲਾ ਸਲਾਮਤ ਰੱਖੇ, ਜਾਂ ਇਕਬਾਲ ਦਾ ਜਿਹੜਾ ख्वाब ਸੀ ਉਹ ਪੂਰਾ ਹੋਇਆ ਤੇ ਪਾਕਿਸਤਾਨੀ ਅੱਪੜ ਗਏ, ਇੱਥੇ ਅੱਪੜ ਗਏ ਤੇ ਉੱਥੇ ਅੱਪੜ ਗਏ, ਤੇ ਵੇਖੋ ਪਾਕਿਸਤਾਨੀ ਇੱਥੋਂ ਤੱਕ ਅੱਪੜ ਗਏ ਵੀ ਮਰੀਮ ਨੂੰ ਵਜ਼ੀਰ ਆਲਾ ਬਣਾ ਦਿੱਤਾ। ਕੁਛ ਵੀ ਲਿਖ ਸਕਦੀ ਸੀ, ਪਰ ਬਾਜੀ ਕੋਲੋਂ ਕਿੱਥੋਂ ਹੁਣ ਲਿਖੇ, ਕਿੱਥੋਂ ਬਾਜੀ? ਇਹ ਕੰਮ ਤਾਂ ਅਸੀਂ ਕੀਤਾ ਹੀ ਕੋਈ ਨਹੀਂ, ਇਹ ਤਾਂ ਸਾਡੇ ਅੱਬੇ ਨੇ ਕਦੀ ਨਹੀਂ ਕੀਤਾ, ਤੇ ਅਸੀਂ ਕਿੱਥੋਂ ਕਰਨਾ? ਤੇ ਬਾਜੀ ਫਿਰ ਲਿਖਣਾ ਸ਼ੁਰੂ ਕੀਤਾ, ਤੇ ਉਹ ਜੋ ਲਿਖਣਾ ਸ਼ੁਰੂ ਕੀਤਾ ਉਸ 'ਤੇ ਜਿੰਨੇ ਲਤੀਫੇ ਬਣ ਗਏ ਨੇ, ਉਹ ਤੁਹਾਨੂੰ ਇੱਕ ਅੱਧਾ ਕੋ ਵਿਖਾਉਣੇ ਵੀ ਹੈ, ਪਰ ਜਿੰਨੇ ਲਤੀਫੇ ਬਣ ਗਏ ਨੇ ਉਹ ਤਾਂ ਤਬਾਹੀ ਕਰ ਦਿੱਤੀ। ਹੁਣ ਬਾਜੀ ਲਿਖਣਾ ਸ਼ੁਰੂ ਕੀਤਾ, ਮੈਨੂੰ ਸਕੂਲ ਦੇ ਦਿਨ ਯਾਦ ਆ ਗਏ। ਉਹ ਜਿਹੜਾ ਨਲਾਇਕ ਸਟੂਡੈਂਟ ਹੁੰਦਾ ਸੀ ਨਾ, ਉਹ ਪਹਿਲਾਂ ਲਿਖਦਾ ਸੀ, ਫਿਰ ਰੁਕ ਜਾਂਦਾ ਸੀ, ਫਿਰ ਲਿਖਦਾ ਸੀ, ਜਿਵੇਂ ਕਚਰਾ ਨਹੀਂ ਫਸ ਜਾਂਦਾ ਮੋਟਰਸਾਈਕਲ 'ਚ, ਉਵੇਂ ਹੀ ਆ। ਕਈ ਵਾਰੀ ਖੋਤਾ ਰੇੜੀ ਦੀ ਗੱਲ ਹੋ ਰਹੀ ਹੈ, ਖੋਤਾ ਕਿਸੇ ਵੇਲੇ, ਮੈਂ ਹੁਣ ਬਾਜੀ ਮੇਰੀ ਤੇ ਮੇਰੀ ਭੈਣ ਹੈ, ਮੈਂ ਉਹਦੇ ਨਾਲ ਖੋਤਾ ਰੇੜੀ ਦੀ ਮਿਸਾਲ ਨਹੀਂ ਦੇ ਰਿਹਾ, ਮੈਂ ਜਿਹੜੇ ਪਿੰਡਾਂ ਦੇ ਵਿੱਚ ਮੁੰਡਿਆਂ ਨੂੰ ਨਹੀਂ ਸੀ ਲਿਖਣਾ ਆਉਂਦਾ ਉਹਨਾਂ ਦੀ ਗੱਲ ਕਰਨਾ। ਉਹ ਕਈ ਵਾਰੀ ਖੋਤਾ ਪਿੱਛੇ ਨੂੰ ਤੁਰਨ ਲੱਗ ਪੈਂਦਾ ਸੀ, ਤੇ ਉਹੀ ਉਹਨਾਂ ਸਟੂਡੈਂਟਾਂ ਦਾ ਹਾਲ ਹੁੰਦਾ ਸੀ, ਕਦੀ ਕਲਮ ਘੁਮਾਉਂਦੇ ਸਨ, ਕਦੀ ਕੰਨ ਚੁੰਗਲ ਮਾਰਦੇ ਸਨ, ਕਦੀ ਵਾਲਾਂ ਨੂੰ ਹੱਥ ਮਾਰਦੇ ਸਨ, ਕਦੀ ਕਿਤੇ ਖੁਰਕਦੇ ਸਨ। ਬਸ ਉਹ ਫਿਰ ਇੱਕ ਅੱਖਰ ਹੋਰ ਲਿਖ ਲੈਂਦੇ ਨੇ, ਅੱਖਰ ਕਹਿੰਦੇ ਨੇ ਵਰਡ ਨੂੰ, ਸਮਝ, ਲਫ਼ਜ਼ ਨੂੰ। ਇੱਕ ਅੱਖਰ ਹੋਰ ਲਿਖ ਲਿਆ, ਫਿਰ ਜਨਾਬ ਖੁਰਖਰ ਕਰ ਲਈ, ਫਿਰ ਲਿਖ ਲਿਆ। ਹੁਣ ਬਾਜੀ ਦਾ ਵੀ ਹਾਲ ਉਹੀ ਹੈ, ਨਾਲ ਨਾਲ ਤੁਹਾਨੂੰ ਵੀਡੀਓ ਵਿਖਾ ਰਿਹਾ ਮੈਂ। ਉਹ ਹੁਣ ਕੈਮਰੇ ਵਾਲੇ ਦਾ ਬੇੜਾ ਜਾਏ ਗਰਕ, ਇਹਦੀ ਤਾਂ ਨੌਕਰੀ ਕੋਈ ਨਹੀਂ ਰਹਿੰਦੀ ਹੁਣ। ਇਹ ਮੈਂ ਹੁਣ ਤੁਹਾਨੂੰ ਪੱਕਾ ਦੱਸ ਦਿਆਂ, ਇਹ ਮਾਰਿਆ ਗਿਆ। ਉਸ ਕਰ ਛੱਡਿਆ ਜ਼ੂਮ, ਇਹ ਪਹਿਲੀ ਵਾਰੀ ਨਹੀਂ ਕੀਤਾ, ਵੈਸੇ ਕੈਮਰੇ ਵਾਲੇ ਜ਼ੂਮ ਕਰਦੇ ਨੇ ਵਿਖਾਉਣ ਵਾਸਤੇ, ਕਿਉਂਕਿ ਇਹ ਨਾ ਅਹੁਦਿਆਂ ਦੇ ਉੱਤੇ ਜਿਹੜੇ ਲੋਕ ਹੁੰਦੇ ਨੇ ਉਹ ਕੋਈ ਚੰਗੀ ਗੱਲ ਲਿਖਦੇ ਨੇ। ਈਵਨ ਤੁਸੀਂ ਵੇਖਿਆ ਹੋਣਾ ਵੀ ਜਦੋਂ ਤੁਸੀਂ ਨਿਕਾਹਨਾਮੇ 'ਤੇ ਵੀ ਲੋਕੀ ਸਾਈਨ ਕਰਦੇ ਨੇ ਤਾਂ ਕੈਮਰੇ ਵਾਲਾ ਫੋਕਸ ਕਰਕੇ ਵਿਖਾਉਂਦਾ ਵੀ ਸਾਈਨ ਕਿਵੇਂ ਕੀਤੇ ਨੇ। ਹੁਣ ਸ਼ੁਕਰ ਹੈ ਵੀ ਉਹ ਜਦੋਂ ਬਾਜੀ ਸਾਡੀ ਦਾ ਵਿਆਹ ਹੋਇਆ ਉਸ ਵੇਲੇ ਜਿਹੜਾ ਕੈਮਰਾ ਸੀ ਉਹ ਏਡੇ ਕਲੀਅਰ ਨਹੀਂ ਸੀ ਹੁੰਦੇ, ਜੇ ਉਹਨਾਂ ਕਿਤੇ ਜ਼ੂਮ ਮਾਰਿਆ ਵੀ ਹੋਏਗਾ ਤੇ ਉਹ ਜੀ ਕਰੇ ਉਦੋਂ ਬਾਜੀ ਨੇ ਕੁਝ ਹੋਰ ਲਿਖ ਦਿੱਤਾ ਹੋਵੇ, ਮੇਰਾ ਮਤਲਬ ਆਪਣੇ ਨਾਂ ਦਿੱਤਾ, ਬਾਜੀ ਨੂੰ ਕਿਹੜਾ ਸਮਝ ਆਉਂਦੀ, ਨਲਾਇਕ 'ਚ ਬੜੀ ਹੋਈ। ਹੁਣ ਬਾਜੀ ਕੋਲੋਂ 5-7 ਲਫ਼ਜ਼ ਨਹੀਂ ਸੀ ਲਿਖੇ ਜਾ ਰਹੇ, 77ਵਾਂ ਨਹੀਂ ਸੀ ਲਿਖਿਆ ਜਾ ਰਿਹਾ ਕਿ ਅੱਜ 77ਵਾਂ ਜਿਹੜਾ ਹੈ ਨਾ ਜੀ ਉਹ ਸਾਡਾ ਯੌਮ ਆਜ਼ਾਦੀ ਹੈ, ਤੇ ਕਾ ਤੇ ਕੀ ਨਹੀਂ ਸੀ ਲਿਖਿਆ ਜਾ ਰਿਹਾ, ਤੇ ਕਾ ਤੇ ਕੀ ਜਿਹੜਾ ਉਹ ਅਰਬੀ ਰਸਮੁਲ ਖਤ 'ਚ ਲਿਖ ਰਹੀ ਸੀ ਬਾਜੀ, ਉਰਦੂ ਰਸਮੁਲ ਖਤ 'ਚ ਨਹੀਂ ਸੀ ਲਿਖ ਰਹੀ। ਪਤਾ ਨਹੀਂ ਕਿਤੇ ਕੋਈ ਕਤਰੀ ਲੈਟਰ ਉਹਦੇ 'ਚ ਲਿਖਣ ਦੀ ਬਾਜੀ ਕੋਸ਼ਿਸ਼ ਕਰਨ ਡਈ ਸੀ, ਜਾਂ ਕੋਈ ਕੈਲਬਰੀ ਫੌਂਟ, ਤੇ ਲਿਖਾਈ ਬਾਜੀ ਦੀ ਕੋਈ ਏਡੀ ਕੁ ਗੰਦੀ, ਮੈਂ ਆਖਾਂਗਾ ਵੀ ਤਰੱਕੀ ਹੋਈ ਗੰਦੀ। ਤੇ ਉੱਥੋਂ ਦਾ ਹਿਸਾਬ ਲੱਗਦਾ ਹੈ ਵੀ ਬਾਜੀ ਕਦੇ ਜ਼ਿੰਦਗੀ ਸ਼ਾਇਦ ਲਿਖਿਆ ਹੀ ਨਹੀਂ, ਤੇ ਹੱਥ ਕੰਬਣ ਡਏ ਸਨ ਬਾਜੀ ਦੇ, ਅਗਰ ਵੀਡੀਓ 'ਚ ਵੇਖੋ। ਤੇ ਕਦੀ ਪੈਨਸਲ ਘੁਮਾਉਂਦੀ ਸੀ, ਕਦੀ ਸਾਹ ਲੈ ਲੈਂਦੀ ਸੀ, ਪਸੀਨੇ ਛੁੱਟੇ ਸਨ, ਮੇਕਅਪ ਉੱਤੋਂ ਕਿਤੇ ਇੰਨਾ ਕੁ ਮਲਿਆ ਸੀ ਮੇਰੀ ਬਾਜੀ ਨੇ ਵੀ ਉਹ ਮੂੰਹ ਨੂੰ ਵੀ ਹੱਥ ਨਹੀਂ ਸੀ ਲਾਉਂਦੀ, ਕਿਉਂਕਿ ਬਾਜੀ ਜੇ ਕਿਸੇ ਮੇਕਅਪ ਦੇ ਨਾਲ ਮੂੰਹ ਨੂੰ ਹੱਥ ਲਾ ਲੈ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਉੱਤੋਂ ਕੀ ਲੱਥਣਾ। ਉਹ ਲਿਖਾਈ ਜਿਹੜੀ ਵੇਖੀ ਹੈ ਵੀ ਏਡੀ ਭੈੜੀ ਲਿਖਾਈ, ਓਡਾ ਭੈੜਾ ਬਾਜੀ ਦੀ ਕਰਪਸ਼ਨ ਦਾ ਵੀ ਬੜਾ ਭੈੜਾ ਰਿਕਾਰਡ ਹੈ, ਪਰ ਓਡਾ ਭੈੜਾ ਤਾਂ ਮੈਨੂੰ ਲੱਗਦਾ ਕਰਪਸ਼ਨ ਦਾ ਔਰ ਝੂਠ ਮਾਰਨ ਦਾ ਵੀ ਰਿਕਾਰਡ ਨਹੀਂ, ਜਿੱਡੀ ਗੰਦੀ ਤੇ ਕੋਝੀ ਲਿਖਾਈ ਲਿਖ ਛੜੀ ਹੈ ਬਾਜੀ ਨੇ। ਬਾਹਰ ਇੱਕ ਲਫ਼ਜ਼ ਪਾਉਂਦੀ ਸੀ ਤੇ ਖਲੋ ਜਾਂਦੀ ਸੀ, ਫਿਰ ਪਾਉਂਦੀ ਸੀ ਤੇ ਫਿਰ ਖਲੋ ਜਾਂਦੀ ਸੀ, ਫਿਰ ਹਟ ਜਾਂਦੀ ਸੀ ਅੱਗੇ, ਤੇ ਫਿਰ ਕੱਟ ਕਟਾ ਕੇ ਬਾਜੀ ਨੇ ਪਤਾ ਨਹੀਂ ਕੀ ਕੀਤਾ ਤੇ ਕੀ ਲਿਖਿਆ। ਇਹ ਜ਼ਰਾ ਇੱਕ ਮੁੰਡੇ ਨੇ ਬੜਾ ਤੱਤਾ ਲਤੀਫਾ ਬਣਾਇਆ ਇਹਦੇ ਉੱਤੇ, ਇਹ ਜ਼ਰਾ ਵੇਖੋ ਸੁਣੋ, ਹੋਇਆ ਇੰਜੀ ਜੇ। ਤੁਹਾਨੂੰ ਵੀ 14 ਅਗਸਤ ਦੀ ਬਹੁਤ ਬਹੁਤ ਮੁਬਾਰਕ ਹੋਵੇ ਜੀ।
ਪਾਕਿਸਤਾਨ ਇਸ ਟਾਈਮ ਮਾਸ਼ਾਅੱਲਾ ਸ਼ਹਿਬਾਜ਼ ਸ਼ਰੀਫ ਦਾ ਵਿਜ਼ਨ ਤੇ ਚੱਲ ਰਿਹਾ, ਔਰ ਦੇਖੋ ਕਿੰਨੀ ਤਰੱਕੀ ਕਰ ਰਿਹਾ। ਬਾਜੀ ਕੀ ਲਿਖਣ ਦੀ ਆ, ਪਾਕਿਸਤਾਨ ਕੇ 77वें ਬਾਜੀ ਕੀ ਪਾ ਕਾਫ ਛੋਟੀ ਏ ਕੀ ਕੱਟੋ ਇਹਨੂੰ ਬਾਜੀ ਕੀ हाँ 77वीं सालगिरह पर मेरा सलाम सीन लाम लाम मीम सलाम पैगाम लिख दो पे ये गैनल बिगा आगे मीम पैगाम। कैमरा बंद करते हैं बाजी अज कले सी ना कंफ्यूज हो गए उतो पढ़े भी लिखे भी नहीं गए, गुस्सा ना करना। ਉਹ ਮਰੀਮ ਔਰੰਗਜ਼ੇਬ ਵੀ ਨਹੀਂ ਆਈ ਅੱਜ ਨਾਲ, ਉਹ ਕਿਤੇ ਪ੍ਰੈਸ ਕਾਨਫਰੰਸ ਕਰਨ ਗਈ ਸੀ ਤੇ ਅਜ਼ਮਾ ਬੁਖਾਰੀ ਕਹਿੰਦੀ ਕਿ ਮੈਂ ਅੱਜ ਤਾਨੇ ਮੇਨੇ ਜ਼ਰਾ ਬਹੁਤੇ ਦੇਣੇ ਆ ਤੇ ਉਹ ਵੀ ਨਹੀਂ ਆਈ। ਤੇ ਉਹ ਹਿਨਾਨ ਪਰਵੇਜ਼ ਭੱਟ ਨੂੰ ਕਿਤੇ ਉਹ ਮਾਡਲਿੰਗ ਸੀ, ਉਹ ਕਿਤੇ ਸੂਟ ਟਿਕਟੌਕ ਬਣਾਉਣੀ ਸੀ ਤੇ ਉੱਥੇ ਨਹੀਂ ਆਈ ਤੇ ਕੱਲੀ ਸੀ ਨਾ ਬਾਜੀ, ਘਬਰਾ ਗਈ। ਤਾਂ ਐਵੇਂ ਨਾ ਗੁੱਸਾ ਨਾ ਕਰਿਓ ਹੈ। ਹਾਂ ਵੇਖ ਲਿਆ ਜੀ, ਇਹ ਅੱਜ ਕਾਰਬਾਜੀ ਨੇ ਕੀਤੀ। ਤੇ ਹੁਣ ਇਹ ਦੋ ਤਸਵੀਰਾਂ ਵੇਖੋ ਤੁਸੀਂ ਜ਼ਰਾ, ਹੁਣ ਜ਼ਰਾ ਗੌਰ ਨਾਲ ਵੇਖੋ, ਇਹ ਫੋਕਸ ਕਰ ਵੀ ਮੁੰਡਿਆ ਜ਼ਰਾ ਇਹਨਾਂ ਦੀਆਂ ਤਸਵੀਰਾਂ ਦੇ ਉੱਤੇ। ਐਡੀਟਿੰਗ ਵਾਲੇ ਮੁੰਡੇ ਨੂੰ ਮੈਂ ਆਖਣ ਡਿਆ ਵੀ ਫੋਕਸ ਕਰਕੇ ਇਹਨਾਂ ਦੀਆਂ ਜਿਹੜੀਆਂ ਦੋਵੇਂ ਬੀਬੀਆਂ ਖਲੋਤੀਆਂ ਨਾ, ਮਰੀਮ ਔਰੰਗਜ਼ੇਬ ਤੇ ਅਜ਼ਮਾ ਬੁਖਾਰੀ, ਇਹਨਾਂ ਦੇ ਮੂੰਹ ਵੇਖੋ, ਇਹ ਮੂੰਹ ਨਾਲ ਵਟਣ ਡਈਆਂ ਨੇ। ਉਹ ਤੁਸੀਂ ਵੇਖਿਆ ਹੋਣਾ ਕਈ ਵਾਰੀ ਕੋਈ ਧੀ ਭੈਣ ਤੁਹਾਡੀ ਜਿਹੜੀ ਬਟਨ ਲਾਉਂਦੀ ਹੈ ਨਾ ਕੁੜਤੇ ਨੂੰ, ਤੇ ਲਾਗੇ ਬਹਿ ਕੇ ਵੇਖਿਓ ਵੀ ਉਹ ਜਿਸ ਵੇਲੇ ਬਟਨ ਲਾਉਂਦੀ ਤੇ ਨਾਲ ਮੂੰਹ ਨਾਲ ਵੀ ਬਟਨ ਲਾਉਣ ਡਈ ਹੁੰਦੀ ਹੈ, ਉਹਦੇ ਮੂੰਹ ਦੇ ਵੀ ਇਸ਼ਾਰੇ ਬਣ ਡਏ ਹੁੰਦੇ। ਕਈ ਘਰ ਦੇ ਵਿੱਚ ਧੀਆਂ ਭੈਣਾਂ ਇਹੋ ਜਿਹੀਆਂ ਹੁੰਦੀਆਂ ਨੇ ਵੀ ਉਹ ਸਿੱਧੇ ਮੂੰਹ ਨਾਲ ਕੰਮ ਨਹੀਂ ਕਰਦੀਆਂ, ਉਹ ਇੰਜ ਲੱਗਦਾ ਹੁੰਦਾ ਕਿ ਮੂੰਹ ਦੇ ਨਾਲ ਹੀ ਜਿਹੜਾ ਹੈ ਨਾ ਉਹ ਬਟਨ ਕੱਸਣ ਡਈਆਂ ਨੇ। ਤੇ ਇਹ ਬਾਜੀ ਜਿਹੜੀਆਂ ਦੋਵੇਂ ਪਰਾਂ ਖਲੋਤੀਆਂ ਸਨ, ਉਹ ਜਿਸ ਵੇਲੇ ਬਾਜੀ ਅੜਦੀ ਸੀ ਤੇ ਉਹ ਵੀ ਮੂੰਹ ਨਾਲ ਹੀ ਲਿਖਣ ਡਈਆਂ ਸਨ ਦੂਰੋਂ, ਤੇ ਬੜਾ ਘੁੱਟ ਕੇ ਮੂੰਹ ਤੇ ਪਰੇਸ਼ਾਨ ਖਲੋ। ਉਹਨਾਂ ਨੂੰ ਤਾਂ ਪਤਾ ਹੀ ਅੰਦਰ ਦੇ ਹਾਲਾਤ। ਉਹਨਾਂ ਕਿਹਾ ਵੀ ਇਹਨੂੰ ਕੱਲੀ ਕੈਮਰੇ 'ਚ ਆਉਣ ਦੇ ਨਾ, ਵੀ ਕੱਲਾ ਮੈਂ ਆਉਣਾ, ਹੁਣ ਲੀਡਰ ਬਣਦੀ ਹੈ ਨਾ ਵੀ ਮੈਂ ਕੱਲਿਆਂ ਆਉਣਾ, ਬਾਜੀ ਨੂੰ ਲੱਗਦਾ ਮੈਂ ਫਰੇਮ ਪੂਰੇ 'ਚ ਹੋਰ ਕੋਈ ਨਾ ਆਵੇ, ਤੇ ਫਸ ਗਈ। ਤੇ ਹੁਣ ਵੇਖੋ ਵੀ ਇਹ ਉਹ ਬਾਜੀ ਹੈ ਜਿਹੜੀ ਬੁਜ਼ਦਾਰ ਨੂੰ ਹੁਸ਼ਤਾਂ ਕਰਦੀ ਸੀ। ਭਈ ਇੱਕ ਗੱਲ ਹੈ, ਬੁਜ਼ਦਾਰ ਨਿਕਲਿਆ ਤੇ ਨਿਕੰਮਾ ਹੀ, ਤੇ ਜ਼ਾਹਿਰ ਹੈ ਬੁਜ਼ਦਾਰ ਜਿਹੜਾ ਉਹ ਬੇਵਫਾ ਵੀ ਨਿਕਲਿਆ। ਪਰ ਇਹ ਗੱਲ ਹੈ ਵੀ ਉਰਦੂ ਉਹ ਲਿਖ ਲੈਂਦਾ ਸੀ, ਉਹ ਅਲੱਗ ਗੱਲ ਹੈ ਵੀ ਅੱਜ ਕੱਲ੍ਹ ਲੋਹਾ ਪਾੜ ਦੀ ਗੱਲ ਹੋ ਰਹੀ ਹੈ। ਬੁਜ਼ਦਾਰ ਸਾਹਿਬ ਜਿਹੜੇ ਨੇ ਉਹ ਵੀ ਵਰਕਾ ਹੀ ਪਾੜ ਦਿੰਦੇ ਸਨ ਲਿਖਦੇ ਹੁੰਦੇ, ਉਸ ਗੱਲ 'ਤੇ ਕਿਸੇ ਵੇਲੇ ਫਿਰ ਰੌਸ਼ਨੀ ਪਾਵਾਂਗੇ। ਲੇਕਿਨ ਗੱਲ ਕਹਿਣ ਦੀ ਇਹ ਹੈ ਕਿ ਬੁਜ਼ਦਾਰ ਸਾਹਿਬ ਲਿਖ ਦਿੰਦੇ ਸਨ ਉਰਦੂ, ਇਹ ਉਰਦੂ ਵਾਲਾ ਰੌਲਾ ਕਦੇ ਨਹੀਂ ਸੀ ਬਣਿਆ। ਹੁਣ ਬਾਜੀ ਕੋਲੋਂ ਵੇਖੋ ਅੰਗਰੇਜ਼ੀ, ਸ਼ੁਕਰ ਹੈ ਕਿਤੇ ਅੰਗਰੇਜ਼ੀ ਲਿਖਣ ਨੂੰ ਨਹੀਂ ਕਿਸੇ ਆਖ ਦਿੱਤਾ। ਬਾਜੀ ਕੋਲੋਂ ਤੇ ਉਹ ਜਿਹੜੀ ਉਰਦੂ 'ਚ ਬਾਜੀ ਹਰਕਤ ਕਰ ਛੜੀ ਹੈ, ਮੈਂ ਤਾਂ ਸਿਰ ਫੜ ਕੇ ਬੈਠਾ। ਇਸ ਤੋਂ ਬਾਅਦ ਮਿਲਟਰੀ ਇਸਟੈਬਲਿਸ਼ਮੈਂਟ ਨੂੰ ਵੀ ਸੋਚਣਾ ਚਾਹੀਦਾ ਵੀ ਤੁਹਾਡਾ ਭਲਾ ਹੋਇਆ, ਇਹ ਲੈ ਕੇ ਆਏ ਜੇ ਸਾਡੇ ਵਾਸਤੇ। ਅੱਛਾ, ਉੱਤੋਂ ਸੋਚੋ ਬਾਜੀ ਦਿਨ ਰਾਤ ਉਰਦੂ 'ਚ ਟਵੀਟ ਕਰਦੀ ਹੈ ਆਪਣੇ ਟਵਿੱਟਰ ਅਕਾਊਂਟ ਤੋਂ। ਉਹ ਸੋਚੋ ਵੀ ਉਹਦੇ ਪਿੱਛੇ ਫਿਰ ਕੀ ਸਾਇੰਸ ਹੈ, ਜਦੋਂ ਬਾਜੀ ਕੋਲ ਲਿਖਿਆ ਨਹੀਂ ਜਾਂਦਾ, ਅੱਖਰ ਇੱਕ ਨਹੀਂ ਲਿਖਣਾ ਆਉਂਦਾ, ਤੇ ਫਿਰ ਕੀ ਹੈ। ਬਹਰਹਾਲ ਇਹਦੇ 'ਤੇ ਹੁਣ ਮੈਂ ਕਿੰਨੀ ਕੁ ਗੱਲ ਕਰਾਂ, ਇਹ ਹੀ ਗੱਲ ਕਰ ਸਕਦਾ ਵੀ ਬਾਜੀ ਰੱਜ ਕੇ ਨਲਾਇਕ ਹੈ। ਤੇ ਇੱਕ ਵਾਰ ਯਾਸਮੀਨ ਰਾਸ਼ਦ ਸਾਹਿਬਾਂ ਨੇ ਕੋਈ ਗੱਲਬਾਤ ਸੁਣਾਈ ਸੀ ਕਿ ਇਹਨਾਂ ਨੂੰ ਸਕੂਲੇ ਕਿਵੇਂ ਉੱਥੇ ਕਾਲਜ ਭਰਤੀ ਕੀਤਾ ਸੀ, ਤੇ ਪ੍ਰਿੰਸੀਪਲ ਦਾ ਸਿਰ ਲੈ ਗਈਆਂ ਸਨ, ਤੇ ਨਲਾਇਕ ਸਨ, ਤੇ ਉਹਨੇ ਫੇਲ ਕਰ ਦਿੱਤਾ, ਤੇ ਪ੍ਰਿੰਸੀਪਲ ਆਂਦਾ ਸੀ ਪਾਸ ਕਰੋ। ਤੇ ਬਹਰਹਾਲ ਇਹੋ ਜਿਹੀ ਹੁਣ ਮੈਂ ਹੋਰ ਕਿੰਨੀ ਕੁ ਲੰਮੀ ਗੱਲ ਕਰਾਂ, ਜਾਣ ਦਿਓ ਹੁਣ, ਮੇਰੀ ਵੀ ਜਾਨ ਛੱਡੋ ਤੇ ਆਪਣੀ ਵੀ ਛੱਡੋ, ਤੇ ਗਾਂਹ ਤੁਰੋ ਇਸ ਗੱਲ ਤੋਂ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਹੈ ਜੀ ਕਿ ਜਿਹੜੀ ਮੌਜੂਦਾ ਰਜੀਮ ਹੈ ਉਹਨਾਂ ਹਲਾਲੇ ਇਮਤਿਆਜ਼ ਦੇਣ ਦੇ ਫੈਸਲੇ ਕੀਤੇ ਨੇ। ਹਲਾਲੇ ਇਮਤਿਆਜ਼ ਇਹੋ ਜਿਹੇ ਦਿੱਤੇ ਨੇ ਵੀ ਭਾ ਇਮਤਿਆਜ਼ ਵੀ ਜਿਹੜਾ ਰਜ਼ਾਈ ਲੈ ਕੇ ਲੰਮਾ ਪੈ ਜਾਏ ਤੇ ਕਿਸੇ ਨੂੰ ਆਪਣਾ ਮੂੰਹ ਵਿਖਾਉਣ ਦੇ ਕਾਬਿਲ ਨਾ ਰੱਖੇ। ਹਾਲਾਂਕਿ ਹਲਾਲੇ ਇਮਤਿਆਜ਼ ਤੇ ਉਹਨਾਂ ਨੂੰ ਦਿੱਤੇ ਜਾਂਦੇ ਸਨ ਜਿਨ੍ਹਾਂ ਕੋਈ ਤਗੜੇ ਮੰਨੇ ਪਰਮੰਨੇ ਕੰਮ ਕੀਤੇ ਹੁੰਦੇ ਸਨ, ਪਰ ਹੁਣ ਤੇ ਰਿਵਾਜ ਹੀ ਹੋਰ ਹੋ ਗਿਆ। ਹਲਾਲੇ ਇਮਤਿਆਜ਼ ਹੁਣ ਦਿੱਤਾ ਜਾ ਰਿਹਾ ਜੀ ਕਿਹਨੂੰ, ਮੈਂ ਪਹਿਲਾਂ ਤੁਹਾਨੂੰ ਦੱਸਦਾ, ਇਰਫਾਨ ਮੇਮਨ ਸਾਹਿਬ ਨੂੰ ਦਿੱਤਾ ਜਾ ਰਿਹਾ। ਇਰਫਾਨ ਮੇਮਨ ਕੌਣ ਨੇ? ਜਿਨ੍ਹਾਂ ਧੱਕਾ ਕੀਤਾ ਸੀ 3 MPO ਦੇ ਵਿੱਚ, ਜਿਨ੍ਹਾਂ ਨੂੰ ਸਜ਼ਾ ਸੁਣਾਈ ਸੀ ਜਸਟਿਸ ਬਾਬਰ ਸਤਾਰ ਨੇ, ਕਿਉਂਕਿ ਉਹਨਾਂ ਮਿਲਟਰੀ ਇਸਟੈਬਲਿਸ਼ਮੈਂਟ ਦੇ ਪਿੱਛੇ ਲੱਗ ਕੇ ਅਦਾਲਤਾਂ ਨੂੰ ਜ਼ਲੀਲ ਕੀਤਾ, ਜੱਜਾਂ ਨੂੰ ਜ਼ਲੀਲ ਕੀਤਾ, ਕਾਨੂੰਨ ਨੂੰ ਪੈਰਾਂ ਥੱਲੇ ਰੋਲਿਆ, ਔਰ ਉਹ ਇੱਕ ਸਜ਼ਾ ਯਾਫਤਾ ਮੁਜਰਮ ਨੇ। ਲੇਕਿਨ ਰਿਆਸਤ ਨੇ ਫੈਸਲਾ ਕੀਤਾ ਵੀ ਇਹਨਾਂ ਹਲਾਲੇ ਇਮਤਿਆਜ਼ ਦਿਓ ਤਾਂ ਕਿ ਅਦਾਲਤਾਂ ਦੀ ਹੋਰ ਤੋਹੀਨ ਕਰੋ, ਆਇਨ ਦੀ ਹੋਰ ਤੋਹੀਨ ਕਰੋ। ਕੱਲ੍ਹ ਹੀ ਆਰਮੀ ਚੀਫ ਸਾਹਿਬ ਕਹਿ ਰਹੇ ਸਨ ਵੀ ਜਿਹੜਾ ਫਸਾਦ ਫੈਲਾਉਂਦਾ ਹੈ ਉਹ ਇਸ ਮੁਲਕ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਤੋਂ ਵੱਡਾ ਫਸਾਦ ਕੀ ਫੈਲਾਉਣਾ ਕਿ ਜਨਾਬ ਜਿਹੜੇ ਬੰਦੇ ਨੇ ਕਾਨੂੰਨ ਨੂੰ ਪਮਾਲ ਕੀਤਾ ਉਹਨੂੰ 17 ਇਮਤਿਆਜ਼। ਅੱਛਾ, ਇੱਥੇ ਗੱਲ ਨਹੀਂ ਮੁੱਕੀ, ਇਸ ਤੋਂ ਅੱਗੇ ਚੱਲੋ। ਇਹ ਜਨਾਬ ਅੱਗੋਂ ਜਿਹੜਾ 17 ਇਮਤਿਆਜ਼ ਹੈ ਨਾ, ਉਹ ਵੀ ਇਹੋ ਜਿਹੇ ਬੰਦਿਆਂ ਨੂੰ ਦੇ ਰਹੇ ਨੇ ਕਿ ਇੱਕ ਤੁਸੀਂ ਓਮਨੀ ਗਰੁੱਪ ਵਾਲਾ ਸਾਰਾ ਦਾਸਤਾਨ ਸੁਣੀ ਸੀ, ਤੁਹਾਨੂੰ ਮੇਰਾ ਖਿਆਲ ਚੇਤਾ ਹੋਏਗਾ ਕਿ ਓਮਨੀ ਗਰੁੱਪ ਵਾਲਿਆਂ ਦੀ ਜਿਹੜੀ ਦਾਸਤਾਨ ਸੀ ਉਹਦੇ ਵਿੱਚ ਜਿਹੜੇ ਕਰੀਬੀ ਦੋਸਤ ਸਨ ਜ਼ਰਦਾਰੀ ਸਾਹਿਬ ਦੇ, ਜਨਾਬ ਅਨਵਰ ਮਜੀਦ ਸਾਹਿਬ, ਉਹ ਜਿਹੜੀ ਸ਼ੂਗਰ ਮਿੱਲਾਂ ਦਾ ਸੀ, ਜਾਲੀ ਅਕਾਊਂਟ ਸਕੈਂਡਲ, ਉਹ ਪਾਪੜ ਵਾਲੇ, ਚੀਨੀ ਵਾਲੇ, ਉਹ ਜਿਨ੍ਹਾਂ ਦੇ ਉੱਤੇ ਇਲਜ਼ਾਮ ਇਹ ਸੀ ਮੁਬੈਨਾ ਤੌਰ 'ਤੇ ਕਿ ਉਹਨਾਂ ਨੇ ਜ਼ਰਦਾਰੀ ਸਾਹਿਬ ਦੇ ਫਰੰਟਮੈਨ ਸਨ, ਪੈਸੇ ਲੁੱਟ ਕੇ ਪਾਪੜ ਪੂਪੜ ਵਾਲੇ ਦੇ ਅਕਾਊਂਟਾਂ 'ਚ ਪਾ ਕੇ ਘੁਮਾ ਫਿਰੇ ਦਿੱਤੇ। ਹਾਂਜੀ, ਉਹ ਅਨਵਰ ਮਜੀਦ ਸਾਹਿਬ, ਉਹਨਾਂ ਨੂੰ ਵੀ ਜਨਾਬ ਹਲਾਲੇ ਇਮਤਿਆਜ਼ ਦਿੱਤਾ ਜਾ ਰਿਹਾ। ਹਾਂਜੀ, ਇਹ ਕੰਮ ਇੱਥੇ ਨਹੀਂ ਰੁਕਣਾ, ਵੈਸੇ ਬਣਦਾ ਇਹਨਾਂ ਦਾ ਹੀ ਹੈ।
ਇਸ ਤੋਂ ਬਾਅਦ ਸ਼ਹਬਾਜ਼ ਸ਼ਰੀਫ ਸਾਹਿਬ ਨੇ ਆਪਣੇ ਸਾਬਕ ਪ੍ਰਿੰਸੀਪਲ ਸੈਕਟਰੀ ਤੌਕੀਰ ਸ਼ਾਹ ਸਾਹਿਬ ਨੂੰ ਵੀ, ਉਹੀ ਤੌਕੀਰ ਸ਼ਾਹ ਸਾਹਿਬ ਜਿਹੜੇ ਆਂਦੇ ਸਨ ਵੀ ਉਹ ਜਿਹੜੇ ਤੁਹਾਡੇ ਜਨਾਬ ਮਰੀਮ ਸਾਹਿਬਾ ਦੇ ਦਮਾਦ ਨੇ ਨਾ, ਹਿੰਦੁਸਤਾਨ ਤੋਂ ਮੰਗਵਾਉਣਾ ਚਾਹੁੰਦੇ ਨੇ ਮਸ਼ੀਨਰੀ, ਤੇ ਇੰਜ ਕਰਕੇ ਝੂਠ ਮਾਰ ਕੇ ਮੰਗਵਾ ਦਿੰਦੇ ਆ, ਚੇਤੇ ਕਰੋ ਨਾ ਸਾਰੀ ਗੱਲ, ਉਹਨਾਂ ਨੂੰ ਵੀ ਦਿੱਤਾ ਜਾ ਰਿਹਾ, ਕੰਮ ਉਹਨਾਂ ਦੇ ਵੀ ਇਹੀ ਸਨ। ਦੇਣ ਵੀ ਕਿਉਂ ਨਾ, ਨਵਾਜ਼ ਸ਼ਰੀਫ ਸਾਹਿਬ ਨੇ ਵੀ ਤੇ ਆਪਣੇ ਪ੍ਰਿੰਸੀਪਲ ਸੈਕਟਰੀ ਜਿਹੜੇ 3 ਸਨ ਸਾਬਕਾ, ਉਹਨਾਂ ਸਾਰਿਆਂ ਨੂੰ ਦਿੱਤਾ ਹੈ ਨਾ ਜੀ, ਫਵਾਦ ਹਸਨ ਫਵਾਦ, ਨਾਸਰ ਖੋਸਾ ਤੇ ਜਵੇਦ ਅਸਲਮ ਨੂੰ ਹਲਾਲ ਇਮਤਿਆਜ਼ ਪਹਿਲਾਂ ਹੀ ਦੇ ਛੜਿਆ ਉਹਨਾਂ, ਤੇ ਜਦੋਂ ਵੱਡੇ ਭਰਾ ਨੇ ਦਿੱਤਾ ਤੇ ਨਿੱਕਾ ਕਿਉਂ ਪਿੱਛੇ ਰਵੇ। ਤੇ ਇਸ ਵਾਸਤੇ ਜਨਾਬ ਹੁਣ ਉਹ ਪਾਪੜ ਵਾਲਾ ਤੇ ਫਲਾਨਾ ਟਮਕਾਣਾ ਸਾਰਿਆਂ ਨੂੰ ਹੀ ਹੁਣ ਲੱਭੇਗਾ ਜੀ, ਕੋਈ ਰਹਿ ਨਹੀਂ ਜਾਏਗਾ। ਮਤਲਬ ਉਹ ਪੁੱਛਦੇ ਨੇ ਵੀ ਕੋਈ ਰਹਿ ਤੇ ਨਹੀਂ ਗਿਆ ਚੋਰ, ਜਾਂ ਭੈੜਾ ਬੰਦਾ ਰਹਿ ਤੇ ਨਹੀਂ ਗਿਆ, ਕੋਈ ਮੁਜਰਮ ਰਹਿ ਤੇ ਨਹੀਂ ਗਿਆ, ਕੋਈ ਕਰਪਟ ਰਹਿ ਤੇ ਨਹੀਂ ਗਿਆ, ਕੋਈ ਐਸਾ ਬੰਦਾ ਜਿਹਨੇ ਕਾਨੂੰਨ ਤੋੜਿਆ ਹੋਵੇ, ਜਿਹਨੇ ਅਦਾਲਤਾਂ ਦੀ ਤੋਹੀਨ ਕੀਤੀ ਹੋਵੇ, ਉਹ ਰਹਿ ਤੇ ਨਹੀਂ ਗਿਆ। ਦਿਓ ਉਹਨਾਂ ਨੂੰ 17 ਇਮਤਿਆਜ਼, ਤਾਂ ਕਿ ਜਿਨ੍ਹਾਂ ਨੂੰ ਪਹਿਲੋਂ ਲੱਭਾ ਨਾ ਔਰ ਅਸਲ ਲੱਭਾ ਜਿਹਨਾਂ ਨੂੰ 17 ਇਮਤਿਆਜ਼, ਉਹ ਲੁਕਾਉਂਦੇ ਫਿਰਨ, ਉਹ ਕਿਸੇ ਨੂੰ ਦੱਸਣ ਨਾ ਵੀ ਸਾਨੂੰ 17 ਇਮਤਿਆਜ਼ ਲੱਭਿਆ ਹੋਇਆ ਜਨਾਬ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ, ਉਹ ਖਬਰ ਇਹ ਹੈ ਕਿ ਮੁਹੰਮਦ ਅਕਰਮ ਡਿਪਟੀ ਸੁਪਰੀਡੈਂਟ ਅਡਿਆਲਾ ਜੇਲ੍ਹ, ਉਹਨੂੰ ਗ੍ਰਿਫਤਾਰ ਕਰ ਲਿਆ ਜੀ। ਉਹ 'ਤੇ ਇਲਜ਼ਾਮ ਹੈ ਕਿ ਉਹਨੇ ਸਿਕਿਉਰਿਟੀ ਅਦਾਰਿਆਂ ਨੇ ਇਲਜ਼ਾਮ ਲਾਇਆ ਕਿ ਜੀ ਉਹਨੇ ਕੋਈ ਸਾਜ਼ਿਸ਼ ਕੀਤੀ ਹੈ, ਤੇ ਜਨਰਲ ਫੈਜ਼ ਕੋਲੋਂ ਪਤਾ ਲੱਗਾ। ਅਸੀਂ ਉਰਦੂ ਵੀਲਾਗ ਦੇ ਵਿੱਚ ਤਫਸੀਲ ਨਾਲ ਦੱਸੀ ਇਹ ਗੱਲ ਵੀ ਅਸਲ ਲੱਗਦਾ ਹੈ ਵੀ ਉਹਦੇ ਕੋਲ ਕਿਉਂਕਿ ਕਿਚਨ ਸੀ, ਇਮਰਾਨ ਖਾਨ ਦੀ ਰੋਟੀ ਪਾਣੀ ਉਹ ਪਕਵਾਉਂਦਾ ਸੀ ਖਲੋ ਕੇ, ਤੇ ਉਹ ਉਹਦੇ ਵਿੱਚ ਕੋਈ ਜ਼ਹਿਰ ਸ਼ਹਿਰ ਇੱਧਰ ਉੱਧਰ ਕੰਮ ਨਹੀਂ ਸੀ ਹੋਣ ਦਿੰਦਾ, ਤੇ ਪੂਰਾ ਉਹਨੇ ਆਪਣਾ ਫਰਜ਼ ਪੂਰਾ ਕੀਤਾ ਜਿੰਨਾ ਚਿਰ ਰਿਹਾ। ਤੇ ਉਹ ਲੱਗਦਾ ਵੀ ਉਹਨੂੰ ਉਸ ਵੇਲੇ ਕਿਸੇ ਆਖਿਆ ਹੋਣਾ ਵੀ ਇਹ ਜ਼ਰਾ ਥੋੜ੍ਹਾ ਜਿਹਾ ਕੋਈ ਸ਼ੈ ਪਾ ਲੈਣ ਦੇ, ਉਹਨੇ ਗੱਲ ਨਹੀਂ ਮੰਨੀ ਹੋਣੀ, ਤੇ ਹੁਣ ਉਸ ਗਰੀਬ ਨੂੰ ਤੁੰਨ ਦਿੱਤਾ, ਨਿਕਲਣਾ ਵਿੱਚੋਂ ਕੁਝ ਵੀ ਨਹੀਂ, ਲੇਕਿਨ ਗਰੀਬ ਦੇ ਬਾਲ ਨੂੰ ਫੰਡ ਦੇਣਗੇ। ਅੱਛਾ ਜੀ, ਅਗਲੀ ਖਬਰ, ਇਸਲਾਮਾਬਾਦ 'ਚ ਇੱਕ ਬੜਾ ਹੀ ਦਿਲਖਰਾਸ਼ ਵਾਕਿਆ ਹੋਇਆ ਹੈ। ਬੈਲਜੀਅਮ ਤੋਂ ਇੱਕ ਆਈ ਹੋਈ ਸੀ ਸਿਆਹ ਟੂਰਿਸਟ, ਉਹਨੂੰ ਜਨਾਬ ਅਗਵਾ ਕਰ ਲਿਆ, 5 ਦਿਨ ਤੱਕ ਉਹਨੂੰ ਅਗਵਾ ਕੀਤਾ, ਤੇ ਉਹਦੇ ਨਾਲ ਜਿਨਸੀ ਜ਼ਿਆਦਤੀ ਕੀਤੀ ਹੈ ਪੂਰੇ ਇੱਕ ਗੈਂਗ ਨੇ, ਉਹਦੀ ਇੱਜ਼ਤ ਲੁੱਟੀ 5 ਦਿਨ ਤੱਕ ਲਗਾਤਾਰ, ਪੂਰੇ ਇੱਕ ਗੈਂਗ ਨੇ। ਉਸ ਤੋਂ ਬਾਅਦ ਉਹਨੂੰ ਬੰਨ੍ਹ ਕੇ ਤੇ ਸੈਕਟਰ G6 ਦੇ ਵਿੱਚ ਸੁੱਟ ਗਏ। G6 ਜਿਹੜਾ ਸੈਕਟਰ ਹੈ ਉਹ ਜ਼ਾਹਿਰ ਹੈ ਬੜਾ ਪ੍ਰੋਮੀਨੈਂਟ ਸੈਕਟਰ ਹੈ, ਉੱਥੇ ਲਾਗੇ ਸਾਡੇ ਚੌਧਰੀ ਸਾਹਿਬ ਦੇ ਵੀ ਬੜੇ ਸਾਰੇ ਦਫ਼ਤਰ ਨੇ, ਹੋਰ ਵੀ ਮਤਲਬ ਉਹ ਏਡਾ ਕੋਈ ਆਮ ਇਲਾਕਾ ਨਹੀਂ ਹੈਗਾ। G6 ਜਿਹੜਾ ਆ ਪਾਰਾ ਸਾਰਾ ਉੱਥੇ ਹੀ, ਉਹਦੇ ਵਿੱਚ ਹੀ ਹੈ ਸਾਰਾ ਕੁਝ, ਤੇ ਉੱਥੇ ਉਹ ਸੁੱਟ ਗਏ ਨੇ। ਤੇ ਹੁਣ ਸੋਚੋ ਵੀ ਇਸ ਤੋਂ ਬਾਅਦ ਇਹ ਜਦੋਂ ਮਸ਼ਹੂਰੀ ਸਾਡੇ ਮੁਲਕ ਦੀ ਜਾਏਗੀ ਬਾਹਰ ਕਿ ਬੈਲਜੀਅਮ ਤੋਂ ਇੱਕ ਸਿਆਹ ਆਈ ਸੀ ਤੇ ਉਹਦੇ ਨਾਲ ਇਹ ਹੋਇਆ, ਸੋਚੋ ਮੁਲਕ ਦੀ ਇੱਜ਼ਤ ਨੂੰ ਕਿੱਡੇ ਕੁ ਚੰਦ ਲੱਗਣਗੇ। ਪਰ ਸਾਨੂੰ ਇਸ ਗੱਲ ਨਾਲ ਕੀ, ਅਸੀਂ ਤੇ ਆਮਰ ਮੁਗਲ ਨੂੰ ਗ੍ਰਿਫਤਾਰ ਕਰਵਾਉਣਾ ਸੀ ਕੱਲ੍ਹ। ਇਹ ਅਗਵਾ ਹੋਈ ਸੀ ਬੱਚੀ ਕਿਸੇ ਦੀ, ਉਹਦੀ ਇੱਜ਼ਤ ਲੁੱਟੀ ਜਾ ਰਹੀ ਸੀ, ਉਹ ਪੂਰਾ ਇੱਕ ਗੈਂਗ ਉਹਦੀ ਇੱਜ਼ਤ ਲੁੱਟਣ ਡਿਆ ਸੀ 5 ਦਿਨਾਂ ਤੋਂ। ਪੁਲਿਸ ਨੂੰ ਉਹਦੀ ਫਿਕਰ ਨਹੀਂ ਸੀ। ਪੁਲਿਸ ਜਿਹੜੀ ਹੈ ਉਹ ਪਾਕਿਸਤਾਨ ਤਹਿਰੀਕ ਇਨਸਾਫ ਦੇ ਵਰਕਰਾਂ ਨੂੰ ਲਾਠੀਆਂ ਮਾਰ ਰਹੀ ਸੀ, ਉਹਨਾਂ ਕੋਲ ਝੰਡੇ ਖੋਹ ਰਹੀ ਸੀ। ਪੁਲਿਸ ਜਿਹੜੀ ਹੈ ਉਹਦਾ ਦਿਲ ਇਹ ਸੀ ਕਿ ਕਿਸ ਤਰੀਕੇ ਨਾਲ ਤਹਿਰੀਕ ਇਨਸਾਫ ਵਾਲਿਆਂ ਨੂੰ ਆਜ਼ਾਦੀ ਨਾ ਮਨਾਉਣ ਦੇਈਏ, ਤੇ ਪੁਲਿਸ ਵਾਲੇ ਤੇ ਆਪਣਾ ਇਹ ਫਰਜ਼ ਪੂਰਾ ਕਰਨ ਡਏ ਸਨ। ਉਹਨਾਂ ਨੂੰ ਇਸ ਗੱਲ ਨਾਲ ਕੀ ਕਿ ਬੈਲਜੀਅਮ ਵਾਲੀ ਨਾਲ ਕੀ ਹੋ ਰਿਹਾ। ਹੁਣ ਮੁਲਕ ਭੁਗਤੇਗਾ, ਇਹ ਔਰਤ ਨੇ ਭੁਗਤਿਆ, ਉਹਦੇ ਘਰ ਵਾਲਿਆਂ ਨੇ ਭੁਗਤਿਆ, ਤੇ ਮੁਲਕ ਦੀ ਰੈਪੂਟੇਸ਼ਨ ਇੰਟਰਨੈਸ਼ਨਲੀ ਖਰਾਬ ਹੋਏਗਾ। ਇਹਨਾਂ ਨੂੰ ਇਸ ਗੱਲ ਨਾਲ ਕੀ। ਸ਼ੇਖ ਰਸ਼ੀਦ ਸਾਹਿਬ ਨੇ ਆਖਿਆ ਵੀ ਉਹਨਾਂ ਨੂੰ ਕਤਲ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ, ਪਰ ਉਹਨਾਂ ਨੂੰ ਕੋਈ ਡਰ ਨਹੀਂ, ਉਹ ਸਿੱਧੇ ਰਸਤੇ 'ਤੇ ਖਲੋਤੇ ਰਹਿਣਗੇ, ਤੇ ਉਹ ਪਿਛਾਂ ਹਟਣ ਨੂੰ ਤਿਆਰ ਨਹੀਂ। ਹੁਕਮਰਾਨਾਂ ਦੀਆਂ ਇਸ ਵੇਲੇ ਤਸਵੀਰਾਂ ਜਿਹੜੀਆਂ ਨੇ ਕਾਬਲੇ ਨਫ਼ਰਤ ਹੋ ਗਈਆਂ ਨੇ, ਤੇ ਉਹ ਆਪਣਾ ਰਸਤਾ ਨਹੀਂ ਛੱਡਣਗੇ। ਅੱਗੇ ਜੀ ਸਾਫੀ ਜ਼ੁਬੈਰ ਅਲੀ ਸਾਹਿਬ ਨੇ ਆਖਿਆ ਕਿ ਨਿਊ TV ਜਿਹੜਾ ਉੱਥੇ ਜਿਹੜੇ ਵੱਡੇ ਸਹਾਫੀ ਨੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ, ਨਿੱਕਿਆਂ ਸਹਾਫੀਆਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਇਸ ਤੋਂ ਵੱਡੀ ਕਾਬਲੇ ਸ਼ਰਮ ਹੋਰ ਕਿਹੜੀ ਗੱਲ ਹੋ ਸਕਦੀ ਹੈ ਵੀ ਨਿੱਕੇ ਸਹਾਫੀ ਜਿਹੜੇ ਵਿਚਾਰੇ ਆਮ ਰਿਪੋਰਟਰ ਨੇ, ਕੈਮਰਾਮੈਨ ਨੇ, ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ। ਇਹ ਵੈਸੇ ਪੂਰੇ ਹੀ ਮੀਡੀਆ ਦਾ ਰਿਵਾਜ ਹੈ। ਮੇਰੀ ਰਿਕੁਐਸਟ ਹੋਏਗੀ ਨਿਊਜ਼ ਵਾਲਿਆਂ ਕੋਲ ਵੀ ਚਲੋ ਹੋਰ ਗੰਦੇ ਕੰਮ ਹੀ ਕਰਦੇ ਜੇ, ਖਬਰਾਂ ਭੈੜੀਆਂ ਦਿੰਦੇ ਜੇ, ਉਹ ਠੀਕ ਹੈ, ਪਰ ਸਹਾਫੀਆਂ ਨੂੰ ਤਨਖਾਹਾਂ ਦੇ ਟਾਈਮ 'ਤੇ ਦਿਓ। ਇਹ ਜਨਾਬ ਜ਼ੁਬੈਰ ਅਲੀ ਖਾਨ ਦੀ ਖਬਰ ਹੈ, ਇਹ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ। ਅੱਛਾ ਜੀ, ਅਗਲੀ ਖਬਰ ਇਹ ਹੈ ਕਿ ਜਿਹੜੇ ਇਰਫਾਨ ਸਦੀਕੀ ਸਾਹਿਬ ਨੇ, ਉਹਨਾਂ ਕਿਹਾ ਜੀ ਫੈਜ਼ ਹਮੀਦ ਸਾਹਿਬ ਨੇ ਸਾਨੂੰ ਪੈਗਾਮ ਭੇਜੇ ਸਨ ਕਿ ਮੈਨੂੰ ਆਰਮੀ ਚੀਫ ਲਾ ਦਿਓ, ਮੈਂ ਇਮਰਾਨ ਖਾਨ ਦਾ ਵੀ ਪਟੜਾ ਕਰ ਦਿਆਂਗਾ, ਤੇ ਮੇਰੇ ਕੋਲ ਅਸਤੀਫਾ ਲਿਖਵਾ ਕੇ ਭਾਵੇਂ ਰੱਖ ਲਓ ਪਹਿਲਾਂ ਹੀ, ਤੇ ਮੈਨੂੰ ਫਾਰਗ ਕਰ ਦਿਓ ਜੇ ਮੈਂ ਤੁਹਾਨੂੰ ਜਿਹੜਾ ਉਹ ਮੁਤਮਈਨ ਨਾ ਕਰਾਂ। ਜ਼ੁਲਫੀ ਬੁਖਾਰੀ ਸਾਹਿਬ ਅੱਗੋਂ ਚੈਲੰਜ ਕੀਤਾ, ਉਹਨਾਂ ਕਿਹਾ ਵੀ ਦੱਸੇ ਜ਼ਰਾ ਨਾ, ਇਹ ਦੱਸਣ ਜ਼ਰਾ, ਸ਼ਹਬਾਜ਼ ਸ਼ਰੀਫ ਸਾਹਿਬ ਦੱਸਣ, ਚੈਲੰਜ ਕਰਦਾ ਕਿ ਕੀ ਫੈਜ਼ ਹਮੀਦ ਨੂੰ ਆਰਮੀ ਚੀਫ ਬਣਾਉਣ ਦਾ ਪੈਗਾਮ ਜਿਹੜਾ ਹੈ ਉਹ ਸ਼ਹਬਾਜ਼ ਸ਼ਰੀਫ ਦੇ ਪੁੱਤਰ ਸਲਮਾਨ ਸ਼ਹਬਾਜ਼ ਵੱਲੋਂ ਨਹੀਂ ਸੀ ਆਇਆ। ਅਗਰ ਨਹੀਂ ਸੀ ਆਇਆ, ਚੈਲੰਜ ਕਰੇ ਤਾਂ ਮੈਂ ਸਾਬਤ ਕਰ ਦਿਆਂਗਾ। ਮਤਲਬ ਇਹ ਚਾਹੁੰਦੇ ਸਨ ਕਿ ਫੈਜ਼ ਹਮੀਦ ਨੂੰ ਜਿਹੜਾ ਉਹ ਬਣਾਇਆ ਜਾਏ। ਅੱਛਾ ਜੀ, ਬੁਗਟੀ ਸਟੇਡੀਅਮ ਕੋਇਟਾ 'ਚ ਇਸਹਾਕ ਡਾਰ ਨੇ ਖਿਤਾਬ ਕੀਤਾ, ਤੇ ਉੱਥੇ ਸਾਹਮਣੇ ਚੋਰ ਦੇ ਨਾਅਰੇ ਲੱਗ ਗਏ।
ਤੇ ਉਹਨੂੰ ਹੁਣ ਸਮਝ ਨਹੀਂ ਸੀ ਆਉਣ ਦੀ ਵੀ ਖਿਤਾਬ ਕਰਾਂ, ਬੰਦ ਕਰਾਂ, ਕੀ ਕਰਾਂ। ਇਹ ਉਹਨਾਂ ਦੇ ਨਾਲ ਉੱਥੇ ਜਿਹੜਾ ਸਾਰਾ ਮਾਮਲਾ ਜੀ ਹੋਇਆ ਹੈ। ਤੇ ਉਸ ਤੋਂ ਇਲਾਵਾ ਵੀ ਬੜੀਆਂ ਸਾਰੀਆਂ ਖਬਰਾਂ ਸਨ, ਲੇਕਿਨ ਹੁਣ ਖਬਰ ਬਾਜੀ ਵਾਲੀ ਲੰਮੀ ਹੋ ਗਈ, ਇਸ ਲਈ ਮੈਨੂੰ ਦਿਓ ਇਜਾਜ਼ਤ ਤੇ ਰੱਬ ਰੱਖ।